ਪੰਜ ਦਰਿਆਵਾਂ ਵਾਲੀ ਧਰਤੀ ਪੰਜਾਬ ਦਾ ਪਾਣੀ ਅੱਜ ਇਸ ਕਦਰ ਗੰਦਾ ਹੋ ਚੁੱਕਾ ਹੈ ਜਿਸ ਦਾ ਅੰਦਾਜ਼ਾ ਤੁਸੀਂ ਇਹ ਤਸਵੀਰਾਂ ਦੇਖ ਕੇ ਸਹਿਜੇ ਹੀ ਲਗਾ ਸਕਦੇ ਹੋ। ਇਹਨਾਂ ਤਸਵੀਰਾਂ ਰਾਹੀਂ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਲੋਕਾਂ ਨੂੰ ਪੀਣ ਵਾਸਤੇ ਸਾਫ਼ ਪਾਣੀ ਲਈ 4 ਤੋਂ 5 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਸਾਫ਼ ਪਾਣੀ ਭਰਨ ਲਈ ਨਹਿਰ ਦੇ ਕੰਢੇ ਆਉਣਾ ਪੈਂਦਾ ਹੈ। जी हाँ, यह मामला है जिला गुरदासपुर के हलका फतेहगढ़ चूड़ियां के आस-पास के पिंडां दा, जिथों दे रहण वाले लोकां नूं अपने घरों बाल्टियां, कैन अते दूसरे बर्तन लैके घरां तो दूर पैंदी नहर दे कोल लगे 2 हैड पंपां तो पानी भर के लिजाना पैंदा है। इस तो साफ जाहिर हुंदा है कि आउण वाला समा पंजाब लई किन्ना भयानक होवेगा। इन्हां पिंडां दे लोकां दा कहना है कि साडे पिंडां दा पानी पीण वाला दूषित हो चुका है, जिस कारण बीमारियां लोकां दे अंदर घर कर गईयां ने। जांगला, नासरके, सारचूर, कणियां, बिशनीवाल, पाथोवाल जहे आस-पास दे 10 ਤੋਂ 15 पिंडां दे लोकां दा कहना है कि साडे पिंडां विचला पानी दूषित हो चुका है, पीण दे लायक नहीं रहा। बीमारियां वध रहीਆਂ ਨੇ, ਇਸ ਲਈ ਲੋਕ ਆਪਣੇ ਘਰਾਂ ਵਿੱਚ ਬਾਲਟੀਆਂ, ਵਾਟਰ ਕੂਲਰ ਅਤੇ ਡੋਣਿਆਂ ਰੱਖੀਆਂ ਹੋਈਆਂ ਨੇ ਅਤੇ ਲੋਕ ਇਹਨਾਂ ਨੂੰ ਲੈ ਕੇ 4 ਤੋਂ 5 ਕਿਲੋਮੀਟਰ ਦੂਰ ਨਹਿਰ ਕੰਢੇ ਲੱਗੇ ਹੈੱਡ ਪੰਪ ਤੋਂ ਪਾਣੀ ਲੈ ਕੇ ਆਉਂਦੇ ਨੇ। ਅੱਜ ਤੱਕ ਕਿਸੇ ਨੇ ਸਾਡੀ ਗੱਲ ਨਹੀਂ ਸੁਣੀ। ਉਹਨਾਂ ਨੇ ਕਿਹਾ ਕਿ ਅਸੀਂ ਦਿਨ ਵਿੱਚ 2 ਵਾਰ ਪਾਣੀ ਭਰਨ ਆਉਂਦੇ ਹਾਂ, ਕਈ ਵਾਰ ਤਾਂ 3 ਵਾਰੀ ਵੀ ਪਾਣੀ ਭਰਨ ਲਈ ਆਉਣਾ ਪੈਂਦਾ ਤਾਂ ਕਿ ਅਸੀਂ ਆਪਣੇ ਆਪ ਨੂੰ ਬਿਮਾਰੀਆਂ ਤੋਂ ਬਚਾ ਸਕੀਏ। ਉਹਨਾਂ ਨੇ ਦੱਸਿਆ ਕਿ ਅੱਜ ਕਿਸੇ ਨੇ ਸਾਡੀ ਸਾਰ ਨਹੀਂ ਲਈ ਕਿ ਅਸੀਂ ਕਿੱਦਾਂ ਜੀ ਰਹੇ ਹਾਂ। ਬਸ ਜਦੋਂ ਚੋਣਾਂ ਆਉਂਦੀਆਂ ਨੇ ਉਦੋਂ ਹੀ ਪਿੰਡਾਂ ਵਿੱਚ ਕੋਈ ਲੀਡਰ ਆਉਂਦਾ ਹੈ, ਅੱਗੇ ਪਿੱਛੇ ਕੋਈ ਸਾਰ ਵੀ ਨਹੀਂ ਪੁੱਛਦਾ। ਮੇਰਾ ਪਿੰਡ ਕਾਲਾ ਫਗਾਨਾ ਵਾ। ਮੈਂ ਜੌਬ ਕਰ ਰਿਹਾ ਜੀ ਸੇਵਾ ਕੇਂਦਰ ਰਿਆਲੀ ਕਲਾਂ ਦੇ ਵਿੱਚ। ਮੈਂ ਫਸਟ ਡੇ ਤੋਂ ਹੀ ਦੇਖਿਆ ਸੀ ਕਿ ਇਸ ਨਲਕਿਆਂ ਦੇ ਵਿੱਚ ਰਸ਼ ਬਹੁਤ ਸੀ ਤੇ ਇੱਕ ਦਿਨ ਮੈਂ ਵੀ ਖਲੋ ਕੇ ਪੁੱਛਿਆ ਕਿ ਇਸ ਤੇ ਪਾਣੀ ਦੀ ਵੈਲਿਊ ਕੀ ਆ। ਮੈਂ ਇੱਕ ਦਿਨ ਪਾਣੀ ਪੀ ਕੇ ਦੇਖਿਆ ਤੇ ਮੈਨੂੰ ਖੁਦ ਆਰਓ ਦੇ ਪਾਣੀ ਦਾ ਤੇ ਨਲਕੇ ਦੇ ਪਾਣੀ ਦਾ ਬਹੁਤ ਹੀ ਮਤਲਬ ਫਰਕ ਲੱਗਾ, ਕਿਉਂਕਿ ਇੱਥੇ ਰਿਆਲੀ ਕਲਾਂ 4 ਪਿੰਡ ਨੇ ਜਿਹੜੇ ਲਾਗੋ ਲਾਗੇ ਇੱਥੇ ਡੇਲੀ ਪਾਣੀ ਭਰਨ ਆ ਰਹੇ ਨੇ। ਉਹ ਪਾਣੀ ਬਹੁਤ ਸਾਫ਼ ਸੁਥਰਾ ਹੈ, ਠੰਡਾ ਹੈ, ਕਿਉਂਕਿ ਉਹ ਇੱਥੇ ਲਾਗੇ ਕੋਈ ਗਟਰ ਨਹੀਂ ਹੈ, ਕੋਈ ਛੱਪੜ ਨਹੀਂ ਹੈ ਤੇ ਪਿੰਡਾਂ ਦੇ ਵਿੱਚ ਛੱਪੜ ਨੇ, ਗਟਰ ਨੇ, ਪਾਣੀ ਬਹੁਤ ਪੀਲਾ ਹੈ ਪੈ ਚੁੱਕਾ ਵਾ ਤੇ ਲੋਕ ਪੀਣ ਤੋਂ ਵੀ ਗਰੇਜ ਕਰ ਰਹੇ ਨੇ, ਕਿਉਂਕਿ ਉਹ ਪਾਣੀ ਜਿਹੜਾ ਨਿਰੀ ਬਿਮਾਰੀ ਫੈਲਾ ਰਿਹਾ। ਇਸ ਕਰਕੇ ਇੱਥੇ ਲੋਕ ਰੋਜ਼ ਵੀ ਹਜ਼ਾਰਾਂ ਦੇ ਹਿਸਾਬ ਨਾਲ ਪਾਣੀ ਖੜਦੇ ਨੇ, ਹਜ਼ਾਰਾਂ ਲੀਟਰਾਂ ਦੇ ਹਿਸਾਬ ਨਾਲ ਕੈਨ ਲਿਆਉਂਦੇ ਨੇ, ਬਜ਼ੁਰਗ ਵੀ ਆਉਂਦੇ ਨੇ ਤੇ ਬੱਚੇ ਵੀ ਆਉਂਦੇ ਨੇ। ਮੁਸ਼ਕਿਲ ਨਹੀਂ ਆਉਂਦੀ ਰੋਜ਼ਾਨਾ ਪਾਣੀ ਲੈਣ ਆਉਣਾ ਘਰ ਤੋਂ ਏਡੀ ਦੂਰ ਆ ਕੇ? ਦੇਖੋ ਮੁਸ਼ਕਿਲ ਨਹੀਂ ਆਉਂਦੀ, ਕਿਉਂਕਿ ਹਰ ਇੱਕ ਨੇ 10-10 ਲੀਟਰ ਦੀਆਂ 5-5 ਲੀਟਰ ਦੀਆਂ ਕੈਨੀਆਂ ਰੱਖੀਆਂ ਨੇ। ਡੇਲੀ ਜਿਹਨੇ ਅਪ ਡਾਊਨ ਕਰਨਾ ਉਹਦੇ ਵਾਸਤੇ ਕੋਈ ਮੁਸ਼ਕਿਲ ਨਹੀਂ ਹੈਗੀ। ਕਦੀ ਵਿਭਾਗ ਨੇ ਨਹੀਂ ਇਹ ਦੇਖਣਾ ਚਾਹਿਆ ਕਿ ਪਿੰਡਾਂ ਦੇ ਪਾਣੀ ਕਿਉਂ ਖਰਾਬ? ਦੇਖੋ ਵਿਭਾਗ ਜਿਹੜਾ ਵਾ ਉਹ ਗੂੜੀ ਨੀਂਦ ਸੁੱਤਾ ਹੋਇਆ ਵਾ, ਸਭ ਪਤਾ ਹੈ, ਕਿਉਂ ਡੇਲੀ ਇੱਥੋਂ ਮਿਨਿਸਟਰ ਲੰਘਦੇ ਨੇ, ਡੇਲੀ ਇੱਥੋਂ ਚੇਅਰਮੈਨ ਲੰਘਦੇ ਨੇ, ਡੇਲੀ ਇੱਥੋਂ ਸਾਰੇ ਵਿਭਾਗ ਲੰਘਦੇ ਨੇ। ਫਤਿਹਗੜ੍ਹ ਚੂੜੀਆਂ ਬੁਲਾ ਕੇ ਆ ਇਹ ਵਿਭਾਗ ਜਿਹੜਾ ਵਾ ਜੀ ਇਹ ਸਿਰਫ ਗੂੜੀ ਨੀਂਦ ਸੁੱਤਾ ਹੋਇਆ। ਜਿੱਦਣ ਇਲੈਕਸ਼ਨ ਹੋਈ ਉਦੋਂ ਸਾਰਿਆਂ ਨੇ ਜਾਗ ਪੈਣਾ ਹੈ। ਸਰ ਜੀ ਇੱਥੇ ਤਾਂ ਐਡੀ ਦੂਰ ਪਾਣੀ ਲੈਣ ਆਉਂਦੇ ਆ ਕਿਉਂਕਿ ਜਿਹੜੇ ਘਰਾਂ ਦੇ ਪਿੰਡਾਂ ਦੇ ਪਾਣੀ ਆ ਉਹ ਖਰਾਬ ਹੋ ਚੁੱਕੇ, ਨਲਕਿਆਂ ਦੇ ਪਾਣੀ ਤੇ ਜਿਵੇਂ ਫਲੱਸ਼ਾਂ ਬਣ ਗਈਆਂ ਵਾ ਜਾਂ ਪਾਣੀ ਦੇ ਨਿਕਾਸ ਜ਼ਿਆਦਾ ਨਹੀਂ ਆ ਤੇ ਜ਼ਿਆਦਾ ਰੁਕਿਆ ਹੋਣ ਕਰਕੇ ਪਾਣੀ ਤੇ ਜਿਹੜੇ ਨਲਕਿਆਂ ਦੇ ਪਾਣੀ ਉਹ ਬਿਲਕੁਲ ਖਰਾਬ ਹੋ ਚੁੱਕੇ ਨੇ। ਇਸ ਕਰਕੇ ਸਮਾਂ ਤੇ ਲੱਗਦਾ, ਟਾਈਮ ਵੀ ਕੱਢਣਾ ਪੈਂਦਾ ਪਾਣੀ ਵਾਸਤੇ, ਪਰ ਇਹ ਬਿਲਕੁਲ ਫਿਲਟਰ ਹੋਇਆ ਪਾਣੀ ਆ। ਜਿਹੜਾ ਫਿਲਟਰ ਦਾ ਪਾਣੀ ਉਹਦੇ ਵਿੱਚੋਂ ਵੀ ਕਈ ਐਸੇ ਤੱਤ ਨੇ ਜਿਹੜੇ ਖਤਮ ਹੋ ਜਾਂਦੇ ਨੇ, ਪਰ ਇਹ ਪਾਣੀ ਬਿਲਕੁਲ ਸਾਫ਼ ਆ ਕਿਉਂਕਿ ਨਹਿਰ ਦੇ ਇਲਾਕੇ ਦੇ ਹੋਣ ਦਾ ਕਰਕੇ। ਸੋ ਇੱਥੋਂ ਨਾਸਰਕੇ, ਸਾਰਚੂਰ, ਘਣੀਆਂ ਬੰਗਰ, ਸਾਡਾ ਜਾਂਗਲਾ ਤੇ ਬਿਸ਼ਨੀਵਾਲ, ਇੱਥੋਂ ਕੋ 5-7 ਪਿੰਡ ਜਿਹੜੇ ਆ ਉਹ ਪਾਣੀ ਲੈਣ ਆਉਂਦੇ ਨੇ ਤੇ ਇਹ ਪਾਣੀ ਜਿਹੜਾ ਸਭ ਤੋਂ ਵਧੀਆ ਸਾਫ਼ ਆ ਤੇ ਫਰਿੱਜ ਵਾਂਗੂ ਜਿਵੇਂ ਠੰਡਾ ਪਾਣੀ ਆ ਤੇ ਬਹੁਤ ਇੱਕ ਵਧੀਆ ਸਾਫ਼ ਪਾਣੀ ਆ। ਸਰ ਸਾਡਾ ਪਿੰਡ ਇੱਥੋਂ ਭਾਰਤ ਵਾਲੇ 3 ਕਿਲੋਮੀਟਰ ਪਿੰਡ ਇੱਥੋਂ ਪੁੱਲ ਤੋਂ ਤੇ ਪਾਣੀ ਸਾਨੂੰ ਇੱਥੋਂ ਸਾਫ਼ ਪਾਣੀ ਮਿਲਦਾ ਵਾ ਕਿ ਜਿਹੜੇ ਪਿੰਡਾਂ ਦਾ ਪਾਣੀ ਸਾਡਾ ਬਹੁਤ ਖਰਾਬ ਆ। ਜੇ ਸਾਡੇ ਆਰਓ ਵੀ ਆਪਾਂ ਚਲਾਉਂਦੇ ਆ ਉਹ ਵੀ 3-4 ਮਹੀਨੇ ਬਾਅਦ ਮੈਮਰੀ ਖਰਾਬ ਹੋ ਜਾਂਦੀ ਉਹਦੀ, ਉਹ ਵੀ ਇੱਕ ਉੱਤੇ ਆਪਾਂ ਪੈਸੇ ਲਾਵਾਂਗੇ, ਇੱਕ ਆਪਣੀ ਸਿਹਤ ਖਰਾਬ ਕਰਾਂਗੇ। ਅਸੀਂ ਇਹ ਪਾਣੀ ਪੀਂਦੇ ਆ, ਸਾਡੀ ਸਿਹਤ ਵੀ ਸਹੀ ਰਹਿੰਦੀ ਹੈ, ਸਾਡੇ ਗੋਡੇ ਵੀ ਬਿਲਕੁਲ ਸਹੀ ਰਹਿਣਗੇ, ਇਹਦੇ ਨਾਲ ਕਿਡਨੀਆਂ ਵਗੈਰਾ ਸਾਰਾ ਕੁਝ ਸਹੀ ਹੈ। ਤਾਂ ਸਾਡੇ ਪਿੰਡਾਂ ਦਾ ਪਾਣੀ ਜਿਹੜਾ ਕਿ ਇੰਨਾ ਗੰਦਾ ਵਾ ਨਾ ਕਿ ਉਹ ਕੱਪੜਿਆਂ ਵਾਸਤੇ ਵੀ ਬੇਕਾਰ ਵਾ। ਤੇ ਕਦੀ ਕੋਈ ਆਇਆ ਨਹੀਂ ਪ੍ਰਸ਼ਾਸਨ? ਕੁਛ ਨਹੀਂ, ਕਦੀ ਨਹੀਂ ਕੋਈ ਪ੍ਰਸ਼ਾਸਨ ਆਇਆ ਕੋਈ ਚੈੱਕ ਕਰਨ ਵਾਸਤੇ, ਕੋਈ ਪਾਣੀ ਚੈੱਕ ਕਰਨ ਵਾਸਤੇ ਜਾਂ ਕੋਈ ਵਾਟਰ ਸਪਲਾਈ ਵਾਲਾ ਮਹਿਕਮਾ ਆਇਆ, ਕੁਛ ਨਹੀਂ, ਕਦੀ ਨਹੀਂ ਕੋਈ ਵੀ ਆਇਆ। ਇਦਾਂ ਦੇ ਫਿਰ ਲੋਕ ਬਿਮਾਰੀਆਂ ਨਹੀਂ? ਬਿਮਾਰੀਆਂ ਵੇਖੋ ਕਿ ਸਾਰਿਆਂ ਨੂੰ ਕਿਡਨੀ ਦੀ ਪ੍ਰੋਬਲਮ ਹੋਣੀ ਆ, ਪਾਣੀ ਦੇ ਨਾਲ ਹੀ ਹੋਣੀ ਆ। ਇਹ ਤੁਸੀਂ ਪਾਣੀ ਜਿਹੜਾ ਸਾਡੇ ਪਿੰਡਾਂ ਵਾਲਾ ਵਾ ਇੱਕ 10 ਦਿਨ ਤੁਸੀਂ ਉਹਦੇ ਵਿੱਚ ਅਵਾਇਲ ਕਰੀ ਜਾਓ, ਮੁੜ ਕੇ ਉਹਦੇ ਵਿੱਚ ਵੇਖੋ ਐਡੀ ਮੋਟੀ ਪਰਤ ਜੰਮ ਜਾਏਗੀ। ਗੁਰਦਾਸਪੁਰ ਤੋਂ ਜਤਿੰਦਰ ਕੁੰਦਲ, ਇੰਡੋਜ਼ ਟੀਵੀ, ਆਸਟ੍ਰੇਲੀਆ।